408 272 5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਤੋਂ। ਪੰਜਾਬ ਸਰਕਾਰ ਨੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਹੈ ਤੇ ਨਿੱਜਰ ਸਾਹਿਬ ਤਾਂ ਅਸਤੀਫਾ ਦੇ ਗਏ ਨੇ, ਕਟਾਰੂ ਚੱਕ ਬਚ ਗਏ ਨੇ ਤੇ 2 ਜਣਿਆਂ ਦਾ ਮੰਤਰੀ ਮੰਡਲ ਦੇ ਵਿੱਚ ਜਿਹੜਾ ਉਹ ਐਂਟਰੀ ਹੋ ਚੁੱਕੀ ਹੈ। ਇੱਕ ਤਾਂ ਲੰਬੀ ਤੋਂ, ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀਗਾ। ਉਸ ਤੋਂ ਬਾਅਦ ਸ਼ਾਇਦ ਡੀਐਸਪੀ ਸਾਹਿਬ ਵੀ ਜਿਹੜੇ ਆ, ਡੀਸੀਪੀ ਸਾਹਿਬ, ਉਹਨਾਂ ਦੀ ਵੀ ਮੰਤਰੀ ਮੰਡਲ ਦੇ ਵਿੱਚ ਐਂਟਰੀ ਹੋ ਗਈ ਹੈ। ਕਹਿੰਦੇ ਨਿੱਜਰ ਸਾਹਿਬ ਨੂੰ ਅਜੀਤ ਅਖਬਾਰ ਦੇ ਹੱਕ ਦੇ ਵਿੱਚ ਬੋਲਣਾ ਮਹਿੰਗਾ ਪੈ ਗਿਆ ਜੀ। ਬਿਲਕੁਲ ਪ੍ਰਵੀਨ ਜੀ, ਤੁਸੀਂ ਦਰੁਸਤ ਫਰਮਾਇਆ ਕਿ ਇੱਕ ਮੰਤਰੀ ਚਲਾ ਗਿਆ ਤੇ 2 ਮੰਤਰੀਆਂ ਦਾ ਆਉਣਾ ਤੈਅ ਹੈ ਜੀ। ਅੱਜ ਬਕਾਇਦਾ 11 ਕੁ ਵਜੇ ਭਾਰਤੀ ਸਮੇਂ ਅਨੁਸਾਰ ਦੇ ਵਿੱਚ ਸਹੁੰ ਚੁੱਕ ਸਮਾਗਮ ਹੋ ਜਾਣਾ ਤੇ ਇੱਕ ਸੰਖੇਪ ਚ ਸਮਾਗਮ ਦੇ ਦੌਰਾਨ ਰਾਜਪਾਲ ਕੋਲੋਂ 2 ਮੰਤਰੀਆਂ ਨੂੰ, ਜਿਨ੍ਹਾਂ ਦੇ ਵਿੱਚ ਬਲਕਾਰ ਸਿੰਘ ਹੈ ਤੇ ਗੁਰਮੀਤ ਸਿੰਘ ਖੁੱਡੀਆਂ, ਸੋ ਇਹਨਾਂ ਨੂੰ ਸਹੁੰ ਚੁਕਾ ਦੇਣੀ ਹੈ ਤੇ ਉਸ ਤੋਂ ਬਾਅਦ ਫਿਰ ਵਿਭਾਗਾਂ 'ਚ ਵੀ ਫੇਰ ਬਦਲ ਹੋਣਾ ਤੇ ਰਾਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਘਰੇ ਰੋਟੀ ਰੱਖੀ ਹੈ, ਜਿਸ 'ਚ ਕੇਜਰੀਵਾਲ ਵੀ ਪਹੁੰਚ ਰਹੇ ਨੇ। ਸੋ ਉਸ ਤੋਂ ਬਾਅਦ ਫਿਰ ਉਹਦੇ ਵਿੱਚ ਆਰਡੀਨੈਂਸ ਨੂੰ ਲੈ ਕੇ ਵੀ ਅਗਲੀ ਰਣਨੀਤੀ ਘੜਨੀ ਹੈ। ਸੋ ਕਾਫੀ ਕੁਛ ਹੋਣਾ। ਜੇਕਰ ਤੁਸੀਂ ਇਹ ਦੇਖੋ ਕਿ 1.25 ਸਾਲ ਦਾ ਵਰਤਾਰਾ ਜੀ, 22 ਮਾਰਚ 2022 ਨੂੰ ਪਹਿਲੀ ਵਾਰ ਸਰਕਾਰ ਦੀ ਕੈਬਨਿਟ ਬਣਦੀ ਹੈ, ਭਗਵੰਤ ਮਾਨ ਦੀ ਨਵੀਂ ਕੈਬਨਿਟ, ਜਿਹਦੇ ਵਿੱਚ 10 ਮੰਤਰੀ ਸ਼ਾਮਲ ਹੁੰਦੇ ਨੇ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਮਤਲਬ ਕਿ ਦੂਸਰਾ ਵਿਸਤਾਰ 3-4 ਮਹੀਨਿਆਂ ਬਾਅਦ ਇਹ ਜੁਲਾਈ ਦੇ ਵਿੱਚ ਹੋ ਜਾਂਦਾ ਹੈ। ਵਿੱਚ ਫਿਰ 5 ਜਣੇ, ਅਮਨ ਅਰੋੜਾ, ਅਨਮੋਲ ਗਗਨ ਮਾਨ ਹੋਰੀ, ਇਹ ਜੋੜੇ ਮਾਜਰਾ ਹੋਰੀ, ਇਹ ਸ਼ਾਮਲ ਹੁੰਦੇ ਨੇ। ਫਿਰ ਉਸ ਤੋਂ ਬਾਅਦ ਫਿਰ ਜਨਵਰੀ 'ਚ ਆ ਕੇ ਫਿਰ ਇੱਕ ਵਿਸਤਾਰ ਅਚਾਨਕ ਹੁੰਦਾ ਹੈ, ਜਦੋਂ ਬਲਵੀਰ ਸਿੰਘ ਹੋਰਾਂ ਨੂੰ ਪਟਿਆਲੇ ਤੋਂ ਜਿਹੜੇ ਨੇ ਉਹਨਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਨਾ। ਤੇ ਹੁਣ ਆ ਫਿਰ ਜਨਵਰੀ ਤੋਂ ਬਾਅਦ ਆ ਫਿਰ ਨਵਾਂ ਵਿਸਤਾਰ ਫਿਰ ਆ ਗਿਆ। ਮਤਲਬ ਕਿ 1.25 ਸਾਲ ਦੇ ਵਿੱਚ ਜੇਕਰ ਤੁਸੀਂ ਕਹੋ ਤਾਂ ਇਹ ਚੌਥੀ ਹਿਲਜੁਲ ਹੈ ਕੈਬਨਿਟ ਦੇ ਵਿੱਚ ਤੇ ਪਹਿਲੀ ਬਣਨ ਤੋਂ ਬਾਅਦ ਤੀਸਰੀ ਵਾਰ ਵਿਸਤਾਰ ਹੈ, ਜੇਕਰ ਆਪਾਂ ਕਹੋ ਤੀਸਰੀ ਵਾਰ ਬਦਲਾਅ ਹੈ। ਤੇ ਹੁਣ ਇਹਦੇ ਵਿੱਚ ਇਹ ਹੈ ਕਿ ਬਿਲਕੁਲ ਜਿਸ ਤਰ੍ਹਾਂ ਕਿ ਸੰਭਾਵਨਾ ਪਿਛਲੇ ਕੁਝ ਦਿਨਾਂ ਤੋਂ ਲੱਗ ਰਹੀ ਸੀ ਸਾਨੂੰ ਕਿ ਕੈਬਨਿਟ 'ਚ ਕੁਝ ਹਲਚਲ ਹੋਣੀ ਹੈ, ਤੇ ਉਹ ਅੰਦਾਜ਼ਾ ਵੀ ਸੀਗਾ ਕਿ ਸ਼ਾਇਦ ਜਲੰਧਰ ਜਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਕਟਾਰੂ ਚੱਕ ਨੂੰ ਛੁੱਟੀ ਕਰਨਗੇ, ਕਟਾਰੂ ਚੱਕ ਨੂੰ ਤੋੜਨਗੇ। ਕਿਉਂ ਕਟਾਰੂ ਚੱਕ ਦਾ ਜਿਹੜਾ ਉਹ ਬਰਤਾਂਤ ਸੀ, ਜਿਹੜੀ ਉਹ ਵੀਡੀਓ ਸੀ, ਜਿਹੜਾ ਉਹ ਐਪੀਸੋਡ ਸੀ, ਉਹ ਜਨਤਕ ਹੋ ਗਿਆ। ਉਹ ਚੋਂ ਕਟਹਿਰੇ 'ਚ ਖੜੇ ਪਾਏ ਗਏ। ਉਹਦੇ ਵਿੱਚ ਉਹ ਵੀਡੀਓ 'ਚ ਸਾਬਤ ਹੋ ਗਿਆ ਕਿ ਕਿਰਦਾਰ ਉਹੀ ਨੇ, ਵੀਡੀਓ ਉਹੀ ਹੈ, ਛੇੜਖਾਨੀ ਨਹੀਂ। ਤੇ ਇਸ ਲਈ ਉਹ ਸਾਰਾ ਕੁਛ ਜਾਂਚ ਤੋਂ ਬਾਅਦ ਰਾਜਪਾਲ ਦੇ ਹਵਾਲੇ ਨਾਲ ਉਹ ਸਾਰੇ ਤੱਥ ਸਾਹਮਣੇ ਆ ਗਏ, ਪੀੜਤ ਧਿਰ ਦੇ ਹਵਾਲੇ ਨਾਲ। ਤੇ ਇਸ ਲਈ ਮੰਨਿਆ ਜਾ ਰਿਹਾ ਸੀ ਕਿ ਚੋਣ ਨਤੀਜਿਆਂ ਤੋਂ ਬਾਅਦ, ਜਲੰਧਰ ਵਾਲੇ ਮਾਮਲਾ ਨਿਬੜਨ ਤੋਂ ਬਾਅਦ ਕਟਾਰੂ ਚੱਕ ਨੇ ਜਾਣਾ ਹੀ ਜਾਣਾ। ਤੇ ਪਰਸੋਂ ਤੱਕ ਵੀ ਇਹ ਲੱਗ ਰਿਹਾ ਸੀਗਾ ਕਿ ਕਟਾਰੂ ਚੱਕ ਦੀ ਛੁੱਟੀ ਹੋ ਜਾਣੀ ਹੈ, ਪਰ ਅਚਾਨਕ ਵਿਚਾਲੇ ਨਿੱਜਰ ਹੋਰੀ ਆ ਗਏ, ਇੰਦਰਵੀਰ ਸਿੰਘ ਨਿੱਜਰ ਹੋਰੀ। ਤੇ ਇਹ ਮਾਮਲਾ ਕੀ ਇਹ ਤੈਅ ਸੀ ਕਿ ਇੰਦਰਵੀਰ ਨਿੱਜਰ ਨੂੰ ਹਟਾਇਆ ਜਾਣਾ? ਕੀ ਇਹ ਤੈਅ ਸੀ ਕਿ ਇੰਦਰਵੀਰ ਨਿੱਜਰ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਆਪ ਅਸਤੀਫਾ ਦੇ ਦਿਓ? ਜੇਕਰ ਇਹ ਤੈਅ ਸੀ ਤਾਂ ਕੀ ਨਿੱਜਰ ਹੋਰਾਂ ਨੇ ਦੇਖਿਆ ਕਿ ਜਾਣਾ ਤਾਂ ਹੈ ਹੀ ਹੈ, ਘੱਟੋ ਘੱਟ ਅਜੀਤ ਨਾਲ ਤਾਂ ਬਣਾ ਕੇ ਰੱਖ ਜਾਵਾਂ, ਘੱਟੋ ਘੱਟ ਲੋਕਾਂ ਦੀ ਨਜ਼ਰ 'ਚ ਤਾਂ ਮੈਂ ਹੋ ਜਾਵਾਂ, ਮੰਤਰਾਲਾ ਤਾਂ ਚੱਲਿਆ ਹੀ ਆ ਮੇਰਾ। ਕੀ ਉਹਨਾਂ ਨੇ ਤਾਂ ਇਹ ਬਿਆਨ ਦਿੱਤਾ, ਜਾਂ ਉਹਨਾਂ ਦੀ ਪੁਰਾਣੀ ਸਾਂਝ ਰਹੀ ਹੈ ਅਜੀਤ ਨਾਲ, ਜਾਂ ਉਹਨਾਂ ਨੂੰ ਲੱਗਦਾ ਹੈ ਕਿ ਹਮਦਰਦ ਵਰਗੇ ਬੰਦੇ ਦੇ ਉੱਤੇ ਗਲਤ ਸਵਾਲ ਖੜਾ ਕੀਤਾ ਗਿਆ ਤਾਂ ਉਹਨਾਂ ਨੇ ਹਾਰਾ ਨਾਰਾ ਮਾਰਿਆ ਤੇ ਉਹਨਾਂ ਦੀ ਬਲੀ ਲਈ ਗਈ ਹੈ? ਮਤਲਬ ਕਿ ਦੋਏ ਪਹਿਲੂ ਅਜੇ ਵਿਚਾਰ ਅਧੀਨ ਨੇ, ਕੋਈ ਸਪਸ਼ਟ ਨਹੀਂ ਮੰਨਿਆ ਇਹ ਜਾ ਰਿਹਾ। ਅੱਜ ਮਤਲਬ ਕਿ ਦੁਨੀਆ ਭਰ 'ਚ, ਖਾਸ ਕਰ ਪੰਜਾਬੀ ਖੇਤਰ 'ਚ ਇਸੇ ਗੱਲ ਦੀ ਚਰਚਾ ਕਿ ਨਿੱਜਰ ਦੀ ਬਲੀ ਲੈ ਲਈ ਜੀ, ਕਿਉਂਕਿ ਉਹਨੇ ਹਮਦਰਦ ਦੇ ਹੱਕ 'ਚ ਹਾਰਾ ਨਾਰਾ ਮਾਰਤਾ। ਜਾਂ ਕਹਿੰਦੇ ਪਹਿਲਾਂ ਵੀ ਉਹ ਵਿਜੀਲੈਂਸ ਦੇ ਜਿਹੜੀ ਕਾਰਵਾਈ ਹੈ ਉਹਦਾ ਵਿਰੋਧ ਕਰ ਰਹੇ ਨੇ ਕਿ ਤਰੀਕਾ ਸਹੀ ਨਹੀਂ ਹੈ ਕਹਿੰਦੇ। ਤੇ ਇਸ ਲਈ ਕਹਿੰਦੇ ਅੰਦਰ ਵੀ ਵਿਰੋਧ ਕਰ ਰਹੇ ਸੀ, ਹੁਣ ਉਹ ਜਨਤਕ ਹੋ ਗਏ। ਤੇ ਜਦੋਂ ਜਨਤਕ ਹੋਏ ਤੇ ਮੀਡੀਆ 'ਚ ਗੱਲ ਆ ਗਈ, ਮੀਡੀਆ 'ਚ ਬੋਲੇ, ਖਾਸ ਕਰ ਅਜੀਤ ਨੇ ਜਿਵੇਂ ਨੂੰ ਫਰੰਟ ਤੇ ਲਾਇਆ ਕਿ ਲਓ ਜੀ ਨਿੱਜਰ ਮੇਰੇ ਹੱਕ 'ਚ ਆ ਗਿਆ। ਤੇ ਕਹਿੰਦੇ ਕਿ ਸਰਕਾਰ ਨੂੰ ਲੱਗਿਆ, ਹਾਈ ਕਮਾਂਡ ਨੂੰ ਲੱਗਿਆ ਕਿ ਅੱਜ ਇੱਕ ਬੋਲਿਆ ਕੱਲ ਨੂੰ 2 ਬੋਲਣਗੇ, ਇਸ ਲਈ ਹੁਣ ਇਹ ਨੱਪ ਦੋ ਤਾਂ ਕਿ ਕਾਂ ਮਾਰ ਕੇ ਟੰਗਿਆ ਹੋਵੇ। ਬਾਕੀ ਕਾਮਾਂ ਨੂੰ ਫਿਕਰ ਰਹਿੰਦਾ ਕਿ ਆਪਾਂ ਇੱਥੇ ਬੈਠਣਾ ਨਹੀਂ ਬਨੇਰੇ ਤੇ। ਸੋ ਇਸ ਲਈ ਕਹਿੰਦੇ ਅਜੀਤ ਕਰਨੀ ਲਈ ਫਿਰ ਟ੍ਰੈਨ ਨਾ ਕਰਨੇ, ਇਸ ਲਈ ਕਹਿੰਦੇ ਛੁੱਟੀ ਕਰ ਦੋ। ਸੋ ਇਸ ਲਈ ਕੀ ਨਿੱਜਰ ਦੀ ਇਸੇ ਲਈ ਬਲੀ ਲਈ ਗਈ। ਪਰ ਨਿੱਜਰ ਹਟਾਉਣਾ ਸੀ, ਨਹੀਂ ਹਟਾਉਣਾ ਸੀ, ਇਸ ਮਾਮਲੇ ਕਰਕੇ ਹਟਾਇਆ, ਅਸਤੀਫਾ ਕਹਿ ਕੇ ਲਿਆ, ਆਪਣੇ ਆਪ ਦਿੱਤਾ, ਨਿੱਜੀ ਕਾਰਨ ਆ, ਸਾਰੀਆਂ ਗੱਲਾਂ ਲਾਂਭੇ ਰੱਖ ਕੇ ਸਵਾਲ ਹੈ ਕਿ ਕਟਾਰੂ ਚੱਕ ਵਾਲਾ ਮਾਮਲਾ ਫਿਰ ਕਿੱਥੇ ਗਿਆ? ਕੀ ਅਸੀਂ ਇਹ ਮਾਨਤਾ ਦੇ ਦਿੱਤੀ? ਹੁਣ ਜੇ ਤੁਸੀਂ ਇਹ ਕਹਿੰਦੇ ਹੋ ਕਿ ਸਾਡੇ ਖਿਲਾਫ ਬੋਲੋਗੇ ਜਾਂ ਜਿਹੜੀ ਧਿਰ ਦੇ ਉੱਤੇ ਕਾਰਵਾਈ ਕਰ ਰਹੇ ਉਹਦੇ ਹੱਕ 'ਚ ਬੋਲੋਗੇ ਤਾਂ ਜਾਓਗੇ। ਜੇਕਰ ਇਸ ਦਾ ਇਹ ਪੈਮਾਨਾ ਹੈ ਤਾਂ ਕੀ ਇਹ ਵੀ ਪੈਮਾਨਾ ਮੰਨ ਲਈਏ ਸਰਕਾਰ ਨੇ ਇਹ ਵੀ ਪੈਮਾਨਾ ਬਣਾ ਲਿਆ
ਕਿ ਕੁਛ ਦੁਨੀਆ ਤੋਂ ਉਲਟ ਕਰੋ, ਸਮਾਜ 'ਚ ਜੋ ਪੁੱਠੇ ਸਿੱਧੇ ਕੰਮ ਨੇ ਉਹ ਕਰੋ, ਜੋ ਇਹ ਕਰਤੂਤਾਂ ਕਰਨੀਆਂ ਨੇ ਕਾਲੀਆਂ ਕਰੋ, ਮੂੰਹ ਕਾਲਾ ਕਰਨਾ ਹੈ ਕਰੋ, ਪਰ ਸਾਡੇ ਵੱਲੋਂ ਹਰੀ ਝੰਡੀ ਦਾ ਮਤਲਬ ਕੀ ਇਹ ਵੀ ਕਹਿੰਦਾ ਮੰਤਰੀ ਹੁਣ ਇਹ ਕੰਮ ਵੀ ਕਰਨ, ਕਿ ਇਹਦੀ ਪ੍ਰਵਾਨਗੀ ਦੇਤੀ ਆਮ ਆਦਮੀ ਪਾਰਟੀ ਨੇ, ਕਿ ਆਮ ਆਦਮੀ ਪਾਰਟੀ ਨੇ ਮੰਨ ਲਿਆ ਕਿ ਸਾਡਾ ਬਦਲਾਅ ਹੈ, ਇਹੀ ਪ੍ਰਵਾਨ ਕਰਨਾ ਪਊਗਾ ਸਾਨੂੰ। ਇਹਦਾ ਮਤਲਬ ਤੁਸੀਂ ਕਟਾਰੂ ਚੱਕ ਨੂੰ ਜੇ ਬਚਾਉਨੇ ਹੋ, ਬੇਸ਼ੱਕ ਅਜੇ ਵੀ ਕੁਝ ਰਾਜਨੀਤਿਕ ਮਾਹਰੇ ਮੰਨਦੇ ਨੇ ਪ੍ਰਵੀਨ ਜੀ ਕਿ ਹੋ ਸਕਦਾ ਹੈ ਕਿ ਦੇਰ ਸਵੇਰ ਅਸਤੀਫਾ ਆ ਜਾਵੇ, ਠੀਕ ਹੈ, ਕਿ ਇਕੱਠਿਆਂ ਨਾਲ ਇੱਕ ਦਿਨ ਹੋਰ ਖਬਰ ਵੱਖਰੀ ਬਣ ਜੂਗੀ, ਚੱਲ ਹੈ ਨਾ। ਸੋ ਇਸ ਲਈ ਇਹ ਵੀ ਮੰਨਿਆ ਜਾ ਰਿਹਾ, ਪਰ ਕੁਝ ਦਾ ਮੰਨਣਾ ਹੈ ਕਿ ਜੇਕਰ ਲੈਣਾ ਹੁੰਦਾ ਅਸਤੀਫਾ ਤਾਂ ਰਾਜਪਾਲ ਦੇ ਉਸ ਘਟਨਾ ਤੋਂ ਬਾਅਦ ਲੈ ਲੈਂਦੇ, ਜੇ ਲੈਣਾ ਹੁੰਦਾ ਅਸਤੀਫਾ ਤਾਂ ਕਟਵਾ ਜਲੰਧਰ ਦੇ ਨਤੀਜਿਆਂ ਤੁਰੰਤ ਬਾਅਦ ਲੈ ਲੈਂਦੇ। ਕਹਿੰਦੇ ਕਿ ਉਹ ਤੋਂ ਬਾਅਦ ਉਹਦੀਆਂ ਮੀਟਿੰਗਾਂ ਕਰਾਉਂਦੇ ਰਹੇ, ਉਹ ਤੋਂ ਬਾਅਦ ਉਹਨੂੰ ਮੀਡੀਆ ਦੇ ਸਾਹਮਣੇ ਲਿਆਉਂਦੇ ਰਹੇ, ਉਹ ਤੋਂ ਬਾਅਦ ਉਹਦੇ ਫੈਸਲੇ ਜਨਤਕ ਕਰਦੇ ਰਹੇ, ਪ੍ਰੈਸ ਨੋਟ ਜਾਰੀ ਹੁੰਦੇ ਰਹੇ, ਉਸ ਨੂੰ ਜਾਣਬੁੱਝ ਕੇ ਸਰਗਰਮ ਦਿਖਾਉਂਦੇ ਰਹੇ, ਇਸ ਲਈ ਕਹਿੰਦੇ ਕਿ ਹੁਣ ਨਹੀਂ ਹਟਾਉਂਦੇ ਜੀ। ਪਰ ਅਜੇ ਵੀ ਪੰਜਾਬ ਦੇ ਲੋਕ ਉਮੀਦ ਕਰਦੇ ਨੇ ਕਿ ਘੱਟੋ ਘੱਟ ਇਸ ਮਸਲੇ ਤੇ ਇੱਕ ਮੈਸੇਜ ਗਲਤ ਨਾ ਜਾਵੇ ਸਮਾਜ ਦੇ ਵਿੱਚ, ਉਹਦੀ ਇੱਕ ਪ੍ਰਤੀਕ ਬਣ ਕੇ ਸਰਕਾਰ ਸਾਹਮਣੇ ਆਵੇ, ਉਹਦੀ ਮਿਸਾਲ ਕਾਇਮ ਕਰੇ, ਕਟਾਰੂ ਚੱਕ ਨੂੰ ਤੁਰੰਤ ਹਟਾਵੇ, ਜੇ ਨਹੀਂ ਹਟਾਉਂਦੇ ਤਾਂ ਇੱਕ ਮਾੜਾ ਪ੍ਰਭਾਵ ਜਾਣਾ। ਹਾਂ, ਜਿੱਥੋਂ ਤੱਕ ਬਲਕਾਰ ਸਿੰਘ ਹੋਰਾਂ ਦਾ, ਬਲਕਾਰ ਸਿੰਘ ਹੋਰੀ ASI ਭਰਤੀ ਹੋਏ ਸੀ, DSP ਤੱਕ ਦੇ ਉਹਦੇ ਤੇ ਗਏ ਨੇ, ਤੇ ਕਰਤਾਰਪੁਰ ਹਲਕੇ ਤੋਂ ਚੋਣ ਲੜੀ ਤੇ ਵੱਡੇ ਮਾਰਜਨ ਨਾਲ ਜਿੱਤੇ ਵੀ, ਤੇ ਉਸ ਇਲਾਕੇ ਚੰਗੀ ਪਕੜ ਵੀ ਦੱਸੀ ਜਾਂਦੀ ਹੈ। ਤੇ ਰਿੰਕੂ ਵਾਲੀ ਜਿਹੜੀ ਕਹਿੰਦੇ ਰਣਨੀਤੀ ਘੜੀ, ਉਸ ਰਣਨੀਤੀ ਦੇ ਨਕਸ਼ਾ ਘਾੜੇ ਤਾਂ ਚਾਹੇ ਹੋਰ ਸੀ, ਪਰ ਉਸ ਨੂੰ ਅਮਲੀ ਜਾਮਾ ਪਹਿਨਾਉਣ ਦੇ ਵਿੱਚ ਕਹਿੰਦੇ ਬਲਕਾਰ ਸਿੰਘ ਹੋਰਾਂ ਦੀ ਅਹਿਮ ਭੂਮਿਕਾ ਰਹੀ। ਤੇ ਉਹਦੇ ਵਿੱਚ ਉਹਨਾਂ ਨੇ ਉਹ ਉਦਾਹਰਨ ਪੇਸ਼ ਵੀ ਕਰਕੇ ਦਿਖਾਈ ਕਿ ਆਪਣੇ ਹਲਕੇ ਕਰਤਾਰਪੁਰ ਤੋਂ ਸਭ ਤੋਂ ਵੱਧ ਲੀਡ ਨਾਲ ਰਿੰਕੂ ਨੂੰ ਮੂਹਰੇ ਲਿਆਂਦਾ, 13,000 ਤੋਂ ਵੱਧ ਲੀਡ ਜੇਕਰ ਸੀ ਤਾਂ ਇਸ ਹਲਕੇ ਚੋਂ ਸੀ। ਸੋ ਇਸ ਲਈ ਕਹਿੰਦੇ ਕਿ ਉਹਦਾ ਫਲ ਵੀ ਮਿਲਿਆ ਬਲਕਾਰ ਸਿੰਘ ਹੋਰਾਂ ਨੂੰ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚੰਨੀ ਤੇ ਜਿਵੇਂ ਕਾਰਵਾਈ ਹੋਣ ਦੀ ਸੰਭਾਵਨਾ ਹੈ ਨਾ, ਉਸ ਦੀ ਘਾਟ ਵਜੋਂ ਵੀ ਇਹਨੂੰ ਦੇਖਿਆ ਜਾ ਰਿਹਾ ਕਿ ਆਹ ਭਾਈ ਕੱਲ ਨੂੰ ਐ ਨਾ ਕਹਿਣ ਕਿ ਆਹ ਦੇਖੋ ਜੀ ਇਸ ਭਾਈਚਾਰੇ ਖਿਲਾਫ ਵਿਤਕਰਾ ਕਰਦੇ ਆ ਜੀ, ਕੱਲ ਨੂੰ ਇਹੋ ਜਿਹਾ ਕੋਈ ਮਾਹੌਲ ਨਾ ਬਣ ਜਾਵੇ, ਇਸ ਲਈ ਉਹਦੇ ਵਜੋਂ ਵੀ ਕਿਹਾ ਦੇਖੋ ਜੀ, ਹੈ ਨਾ। ਇਹ ਸਾਰੀਆਂ ਗੱਲਾਂ ਵੀ ਚਰਚਾ ਵਿੱਚ ਨੇ। ਪਰ ਦੂਸਰੇ ਪਾਸੇ ਗੁਰਮੀਤ ਖੁੱਡੀਆਂ ਨੂੰ ਲਿਆਉਣਾ, ਹੈ ਨਾ, ਇਹ ਕਹਿੰਦੇ ਜੀ ਕਿ ਇਹ ਪਹਿਲੀ ਕੈਬਨਿਟ ਵਿੱਚ ਵੀ ਗੁਰਮੀਤ ਖੁੱਡੀਆਂ ਸੀ ਜਦੋਂ 10 ਮੰਤਰੀ ਲਏ, ਜਦੋਂ ਅਮਨ ਅਰੋੜਾ, ਅਨਮੋਲ ਗਗਨਮਾਨ ਹੋਰੀ ਲਏ ਤਦ ਵੀ ਕਹਿੰਦੇ ਗੁਰਮੀਤ ਖੁੱਡੀਆਂ ਦਾ ਨਾਂ ਸੀ। ਤੇ ਹੁਣ ਜਦੋਂ ਬਲਬੀਰ ਦਾ ਜ਼ਿਕਰ ਆਇਆ ਵਿੱਚੋਂ, ਹੈ ਨਾ, ਜਦ ਵੀ ਉਹਦਾ ਜ਼ਿਕਰ ਚੱਲਿਆ ਤੇ ਕਹਿੰਦੇ ਹਰ ਵਾਰ ਨਾਂ ਤੈਅ ਹੁੰਦਾ ਸੀ ਪਰ ਰਹਿ ਜਾਂਦਾ ਸੀ। ਹੁਣ ਅੱਜ ਵੀ ਮਤਲਬ ਗੁਰਮੀਤ ਖੁੱਡੀਆਂ ਪੂਰੀ ਤਿਆਰੀ ਨਾਲ ਚੰਡੀਗੜ੍ਹ ਨੂੰ ਅੱਪੜ ਰਹੇ ਨੇ, ਪਰ ਕਹਿੰਦੇ ਕਿ ਅੰਦਰ ਅਜੇ ਵੀ ਇੱਕ ਡਰ ਖੜਾ ਕਿ ਕਿਤੇ ਪਹਿਲਾਂ ਵਾਲੀ ਨਾ ਹੋ ਜਾਵੇ। ਸੋ ਇਸ ਲਈ ਲੰਬੀ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਖੁੱਡੀਆਂ ਨੂੰ ਅੱਜ ਉਸ ਵੱਡੀ ਤੋਪ ਨੂੰ ਹਰਾਉਣ ਦਾ ਇਨਾਮ ਮਿਲ ਰਿਹਾ, ਜਾਂ ਉਸ ਖੇਤਰ ਨੂੰ ਨੁਮਾਇੰਦਗੀ ਮਿਲ ਰਹੀ ਹੈ। ਸੋ ਇਹ ਸਾਰਾ ਬਿਲਕੁਲ ਤੈਅ ਆ ਜੀ, ਅੱਜ ਏਦਾਂ ਹੀ ਹੋਣਾ। ਪਰ ਜਦੋਂ ਮੈਂ ਇਹ ਇੱਕ ਵਿਸਤਾਰ ਦੇਖਦਾ ਤਾਂ ਉਹਦੇ ਵਿੱਚ ਤੁਸੀਂ ਜੇਕਰ ਮੈਂ ਗੌਰ ਕਰਾਂ ਤਾਂ 22 ਮਾਰਚ ਨੂੰ 10 MLA ਬਣੇ ਸੀ, 18 ਮੁੱਖ ਮੰਤਰੀ ਸਣੇ 18 ਮੰਤਰੀ ਹੋ ਸਕਦੇ ਨੇ ਜੀ ਜੀ। ਤੇ ਉਸ ਤੋਂ ਬਾਅਦ ਫਿਰ ਦੂਜਾ ਜਦੋਂ ਵਿਸਤਾਰ ਹੋਇਆ, ਡਾਕਟਰ ਸਿੰਗਲਾ ਦੀ ਜਦੋਂ ਛੁੱਟੀ ਹੁੰਦੀ ਆ, ਹੈ ਨਾ, ਉਹ ਸਾਰਾ ਕੁਝ ਹੁੰਦਾ ਤਾਂ ਉਹ ਤੋਂ ਬਾਅਦ ਫਿਰ 4 ਜੁਲਾਈ ਨੂੰ ਮੰਤਰੀ ਮੰਡਲ ਦਾ ਵਿਸਤਾਰ ਦੇ ਵਿੱਚ ਵਿਧਾਇਕ ਅਮਨ ਅਰੋੜਾ, ਫਿਰ ਡਾਕਟਰ ਇੰਦਰਵੀਰ ਸਿੰਘ ਨਿੱਜਰ, ਫੌਜਾ ਸਿੰਘ ਸਰਾਰੀ, ਚੇਤਨ ਸਿੰਘ ਜੋੜਾ ਮਾਜਰਾ, ਅਨਮੋਲ ਗਗਨਮਾਨ, ਹੁਣ ਵਿਜੇ ਸਿੰਗਲਾ ਵੀ ਜਾ ਚੁੱਕੇ ਨੇ, ਸਰਾਰੀ ਵੀ ਫਰਾਰੀ ਹੋ ਚੁੱਕੀ ਆ, ਨਿੱਜਰ ਵੀ ਚਲੇ ਗਏ, ਤੇ ਇੱਕ ਦਾ ਜੇ ਕਟਾਰੂ ਚੱਕ ਦਾ ਜਾਣ ਦਾ ਮਸਲਾ ਖੜਾ ਹੈ। 1.25 ਸਾਲ ਚ ਜੇ 3 ਮੰਤਰੀ ਹਟਾਉਣੇ ਪੈ ਗਏ, ਚੌਥਾ ਹਟਾਉਣ ਦੀ ਨੌਬਤ ਆ, ਜਦੋਂ ਕਿ ਚੌਥਾ ਸਭ ਤੋਂ ਪਹਿਲਾਂ ਹਟਣਾ ਚਾਹੀਦਾ ਸੀ ਜੀ, ਤਾਂ ਇੱਥੋਂ ਹਿਸਾਬ ਲਾ ਲਓ ਫਿਰ ਸਿਸਟਮ ਕੀ ਆ। ਤੇ ਹੁਣ ਅੱਜ ਦੀ ਤਰੀਕ ਚ 15 ਮੰਤਰੀ ਸੀ ਨਿੱਜਰ ਤੱਕ, ਤੇ ਨਿੱਜਰ ਦੇ ਜਾਣ ਤੋਂ ਬਾਅਦ ਹੁਣ 14 ਰਹਿ ਗਏ ਸਣੇ ਮੁੱਖ ਮੰਤਰੀ। 14 ਤੋਂ ਬਾਅਦ ਜੇ 2 ਸ਼ਾਮਲ ਕਰ ਲਏ ਤਾਂ 16 ਹੋ ਜਾਣੇ ਆ ਜੀ। ਤਾਂ ਇਹਦਾ ਮਤਲਬ 2 ਮੰਤਰੀ ਅਜੇ ਵੀ ਬਣ ਸਕਦੇ ਆ। ਤੇ ਇੱਧਰ ਜੇ ਉਹ ਚਲਾ ਜਾਂਦਾ ਕਟਾਰੂ ਚੱਕ ਤਾਂ ਫਿਰ 3 ਦੀ ਸੀਟ ਖਾਲੀ ਹੈ। ਸੋ ਇਸ ਲਈ ਕੀ ਆਉਣ ਵਾਲੇ ਸਮੇਂ 'ਚ ਫਿਰ ਵਿਸਤਾਰ ਹੋਣਾ, ਜਾਂ ਅਜੇ ਵੀ ਕੋ ਲਟਕਾ ਕੇ ਰੱਖੀ ਹੈ ਹੱਡੀ ਕਿ ਹਾਂ ਭਾਈ ਆ ਮੰਤਰੀ ਵਾਲੀ ਕੁਰਸੀ ਵਾਲੀ ਹੱਡੀ ਲਮਕਦੀ ਆ, ਕਿ ਤਾਂ ਕਿ ਸਾਡੇ ਕੰਨੀ ਉਹ ਮੂੰਹ ਰੱਖਣ, ਲੋਕਾਂ ਕੰਨੀ ਮੂੰਹ ਨਾ ਕਰਨ MLA, ਕੇਂਦਰ ਦੀ ਉਹ ਬੋਲੀ ਬੋਲਣ, ਹਾਈ ਕਮਾਂਡ ਦੀ ਉਹ ਬੋਲੀ ਬੋਲਣ, ਰਾਘਵ ਚੱਡਾ ਤੇ ਕੇਜਰੀਵਾਲ ਦੇ ਹਿਸਾਬ ਨਾਲ ਚੱਲਣ, ਤਾਂ ਕਿ ਐ ਨਾ ਹੋਵੇ ਲੋਕ ਮੁੱਦਿਆਂ ਤੇ ਬੋਲਣ ਲੱਗ ਜਾਣ, ਤੇ ਜੇ ਬੋਲੋਗੇ ਤਾਂ ਨਿੱਜੀ ਵਾਲੀ ਹੋਊਗੀ। ਸੋ ਇਸ ਲਈ ਕੀ ਇਹ ਹੈ, ਤੇ ਅੱਜ ਦੇ ਇਸ ਕੈਬਨਿਟ ਵਿਸਤਾਰ ਦੇ ਨਾਲ ਸਭ ਤੋਂ ਅਹਿਮ, ਸਭ ਦੀ ਨਜ਼ਰ ਰਾਤ ਦੀ ਰੋਟੀ ਤੇ ਹੈ, ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੇ ਘਰੇ ਹੋਣੀ ਆ। ਉਹ ਤੋਂ ਬਾਅਦ ਫਿਰ ਇੱਕੋ ਰਣਨੀਤੀ ਘੜੀ ਜਾਣੀ ਆ ਜੀ ਕਿ ਆਪਾਂ ਕਿਵੇਂ ਹੁਣ ਪ੍ਰਦਰਸ਼ਨ ਕਰਨਾ, ਕਿਵੇਂ ਧਰਨਾ ਲਾਉਣਾ, ਜਦੋਂ ਕਿ ਧਰਨਾਕਾਰੀਆਂ ਲਈ ਅੱਜ ਕੱਲ
ਭਗਵੰਤ ਮਾਨ ਕਿਹੋ ਜਿਹੇ ਬੋਲ ਰੱਖਦੇ ਨੇ ਸਾਰਿਆਂ ਨੂੰ ਪਤਾ। ਪਿਛਲੇ ਦਿਨੀ ਜਿਹੀਆਂ ਗੱਲਾਂ ਕਹੀਆਂ ਧਰਨਾ ਲਾਉਣ ਵਾਲਿਆਂ ਨੂੰ, ਕਿਸਾਨਾਂ ਲਈ ਜੇ ਉਹ ਹੈ ਨਾ, ਉਸ ਫਿਰ ਆਪ ਆਪਣੇ ਜੇ ਧਰਨਾ ਆਉਣ ਵਾਲੇ ਦਿਨਾਂ ਚਲਾਉਂਦੇ ਨੇ, ਫਿਰ ਦੇਖਦੇ ਆ ਕੀ ਹੈ। ਤੇ ਬਿਲਕੁਲ ਜੀ ਅੱਜ ਲੀਜਰ ਦੀ ਛੁੱਟੀ ਹੋ ਗਈ ਆ ਤੇ ਬਲਕਾਰ ਤੇ ਖੁੱਡੀਆਂ ਦੀ ਆਮਦ ਹੋ ਗਈ ਆ, ਤੇ ਪਰ ਇਹ ਸਭ ਦੇ ਵਿਚਾਲੇ ਕਟਾਰੂ ਚੱਕ ਦਾ ਸਵਾਲ ਜਿਉਂ ਦਾ ਤਿਉਂ ਬਰਕਰਾਰ। ਜੀ ਜੀ, ਜਿਹੜੀ ਆਪਾਂ ਜ਼ਿਕਰ ਕੀਤਾ ਨਾ ਕਿ ਵੀ ਜਿਵੇਂ ਹੁਣ ਤੁਸੀਂ ਗੁਰਮੀਤ ਸਿੰਘ ਖੁੱਡੀਆਂ ਬਾਰੇ ਦੱਸ ਕੇ ਹਟੇ ਹੋ, ਐਨ ਕਿ ਜਿਹੜੀ ਲੰਬੀ ਦੀ ਇਸ ਵਾਰ ਜਿਹੜੀ ਚੋਣ ਹੋਈ ਹੈ ਨਾ, ਉਹ 3 ਪਰਿਵਾਰਾਂ ਦੇ ਵਿੱਚ ਸੀ ਤੇ ਬੜੀ ਰੌਚਕ ਜੀ ਚੋਣ ਸੀ। ਪ੍ਰਕਾਸ਼ ਸਿੰਘ ਬਾਦਲ ਜਿਹੜੇ ਇਸ ਦੁਨੀਆ 'ਚ ਨਹੀਂ ਰਹੇ, ਉਹ ਹਾਰ ਗਏ। ਜਗਦੇਵ ਸਿੰਘ ਖੁੱਡੀਆਂ ਦੇ ਜਿਹੜੇ ਪਿਤਾ ਸੀ, ਜਗਦੇਵ ਸਿੰਘ ਖੁੱਡੀਆਂ ਜਿਹੜੇ ਕਿ MP ਰਹੇ ਨੇ 1999 ਦੇ ਵਿੱਚ ਫਰੀਦਕੋਟ ਤੋਂ, ਉਹਨਾਂ ਦੇ ਫਰਜ਼ੰਦ ਗੁਰਮੀਤ ਖੁੱਡੀਆਂ ਮੈਦਾਨ ਦੇ ਵਿੱਚ ਸੀਗੇ। ਇਸੇ ਤਰ੍ਹਾਂ ਜਗਪਾਲ ਸਿੰਘ ਅਬੁਲ ਖੁਰਾਣਾ, ਜੇ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਮੰਤਰੀ ਵੀ ਰਹੇ ਨੇ, ਸ਼ਾਇਦ ਮੇਰੇ ਖਿਆਲ ਦੇ ਨਾਲ ਫਾਰਮਰ ਮਿਨਿਸਟਰ ਵੀ ਰਹੇ ਨੇ। ਉਹ 1992 ਦੇ ਵਿੱਚ ਉਹ ਜਿੱਤੇ ਸੀਗੇ। 97 ਤੋਂ ਲੈ ਕੇ 2017 ਤੱਕ ਪ੍ਰਕਾਸ਼ ਸਿੰਘ ਬਾਦਲ ਜਿੱਤਦੇ ਰਹੇ। 17 ਤੋਂ ਬਾਅਦ 22 ਚ ਹਾਰੇ ਨੇ ਪ੍ਰਕਾਸ਼ ਸਿੰਘ ਬਾਦਲ। ਤਾਂ ਉਹ ਬੜੀ ਰੌਚਕ ਜੀ ਗੱਲ ਸੀ। ਤਿੰਨੇ ਪਰਿਵਾਰ ਪਹਿਲਾਂ ਵੀ ਇਸ ਹਲਕੇ ਦੀ ਨੁਮਾਇੰਦਗੀ ਵੱਖ-ਵੱਖ ਰੂਪ ਦੇ ਵਿੱਚ ਕਰ ਚੁੱਕੇ ਆ ਤੇ ਇੱਕ ਵਾਰ ਫੇਰ ਹੁਣ ਜਿਹੜੀ ਆ ਉਹ ਲੰਬੀ ਦੇ ਵਿੱਚ ਬੜੀ ਰੌਚਕ ਜੀ ਚੋਣ ਹੋਈ ਸੀਗੀ। ਤੇ 2017 ਦੇ ਵਿੱਚ ਇੱਥੋਂ ਕੈਪਟਨ ਅਮਰਿੰਦਰ ਸਿੰਘ, ਤੇ ਤੁਹਾਨੂੰ ਯਾਦ ਹੋਣਾ ਬੜੀ ਤਕੜੀ ਲੜਾਈ ਸੀ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਦੇ ਦਰਮਿਆਨ, ਤੇ ਜਰਨਲਿਸਟ ਜਰਨੈਲ ਸਿੰਘ ਜਿਹੜੇ ਕਿ ਹੁਣ ਉਹ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਤੇ 2012 ਚ ਜਾੜੋ ਤੇ 3 ਬਾਦਲਾਂ ਦੇ ਵਿੱਚ ਹੀ ਲੜਾਈ ਸੀਗੀ, ਗੁਰਦਾਸ ਸਿੰਘ ਬਾਦਲ, ਮਹੇਸ਼ਿੰਦਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ। ਹਾਂਜੀ, ਸੋ ਲੰਬੀ ਤੋਂ ਇਹਨਾਂ ਨੇ ਇਸ ਵਾਰੀ ਹਮੇਸ਼ਾ ਹੀ ਰੌਚਕ ਰਹੀ ਆ। ਹਾਂਜੀ, ਤੇ ਗੁਰਮੀਤ ਸਿੰਘ ਖੁੱਡੀਆਂ ਲੰਬੀ ਤੋਂ ਨੁਮਾਇੰਦਗੀ ਕਰ ਰਹੇ ਨੇ ਇਸ ਵਾਰ, ਤੇ ਦੇਖਦੇ ਆ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਜਿਹੜੀ ਸੀਟ ਮਿਲੀ ਨਹੀਂ ਹਲੇ, ਸ਼ਾਇਦ ਜਿਹੜੀ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਯੋਗ ਹੋਊਗੀ ਕਿ ਮਿਲ ਗਈ ਕਿ ਨਹੀਂ ਮਿਲ ਗਈ। DCP ਸਾਹਿਬ ਦਾ ਕਨਫਰਮ ਹੈ ਜੀ, DCP ਸਾਹਿਬ ਨੂੰ ਮਿਲ ਚੁੱਕੀ ਹੈ ਸੀਟ? ਨਹੀਂ, ਦੋਵਾਂ ਦੀ ਕਨਫਰਮ ਹੈ। ਦੋਵਾਂ ਦੀ ਕਨਫਰਮ ਹੈ, ਹਾਂ, ਦੋਵਾਂ ਦੀ ਕਨਫਰਮ ਹੈ। ਬਲਕਾਰ ਦੀ ਵੀ ਕਨਫਰਮ ਹੈ ਤੇ ਗੁਰਮੀਤ ਖੁੱਡੀਆਂ ਦੀ ਵੀ ਕਨਫਰਮ ਹੋ ਗਈ। ਮਤਲਬ ਮੈਂ ਉਹ ਗੱਲ ਕਰ ਰਿਹਾ ਕਿ ਗੁਰਮੀਤ ਖੁੱਡੀਆਂ ਦਾ ਨਾਮ ਹਰ ਵਾਰ ਫਾਈਨਲ ਹੋ ਕੇ ਰਹਿ ਜਾਂਦਾ, ਹਰ ਵਾਰ ਅਜੇ ਵੀ ਮਨ ਚ ਉਹਨਾਂ ਦੇ ਮਨ ਚ ਡਰ ਹੋਣਾ ਕਿ ਫੇਰ ਨਾ ਕੋਈ ਜੱਗੋ ਤੇਰ ਵੀ ਹੋ ਜਾਵੇ, ਅੰਦਰਲਾ ਪਾਲਾ ਜਿਹੜਾ ਆਪਾਂ ਕਹਿ ਦਿੰਦੇ ਆ। ਹਾਂ, ਉਹ ਵੈਸੇ ਹੀ ਹੋਣਾ, ਪਰ ਇਹ ਤੈਅ ਹੈ, ਰਾਜਪਾਲ ਤੋਂ ਸਮਾਂ ਲੈ ਲਿਆ ਗਿਆ। ਅੱਛਾ, ਉੱਥੇ ਜਾ ਕੇ ਸਮਾਗਮ ਤੈਅ ਹੈ ਕਿ ਸਹੁੰ ਚੁਕਾਉਣਾ ਹੀ ਹੋਣਾ, ਫਿਰ ਦੋਵਾਂ ਦੇ ਨਾਂ ਉੱਥੇ ਭੇਜ ਦਿੱਤੇ ਗਏ ਨੇ, ਸਾਰਾ ਕੁਝ ਤੈਅ ਹੋ ਗਿਆ। ਯਾਨੀ ਕਿ ਇੱਕ ਐਸੀ ਕੰਸਟੀਚੁਐਂਸੀ ਜਿੱਥੋਂ ਮੰਤਰੀ ਹੁੰਦਾ ਹੀ ਅੱਗੇ ਮੁੱਖ ਮੰਤਰੀ ਸੀ, ਇਸ ਵਾਰ ਮੰਤਰੀ। ਜੀ ਜੀ,